ਕਈ ਵਾਰ ਗੁਲਾਮੀ ਦੇ ਤੁਸੀਂ ਆਦੀ ਹੋ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਲੱਗਦਾ ਜੀ। ਬੰਦਾ ਹਨੇਰੇ 'ਚ ਹੀ ਜੰਮਿਆ ਹੋਵੇ, ਹਨੇਰੇ 'ਚ ਹੀ ਪਲਿਆ ਹੋਵੇ, ਤੇ ਉਹਦੀਆਂ ਅੱਖਾਂ ਤਾਂ ਚਾਨਣ ਝੱਲ ਵੀ ਨਹੀਂ ਸਕਦੀਆਂ, ਉਹ ਤਾਂ ਬੰਦ ਹੀ ਰਹਿਣਗੀਆਂ। ਉਹ ਐਨ ਸਿੱਖ ਸ਼ਰਧਾ ਵਾਲੇ ਸਿੱਖ ਹੁੰਦੇ ਸੀਗੇ ਜਿਹੜੇ ਨਿਤਨੇਮੀ ਸੀ, ਹੁਕਮਨਾਮਾ ਲੈ ਕੇ ਚੱਲਦੇ ਸੀਗੇ। ਸੋ ਉਹ ਕਾਮਰੇਡ ਕਿਵੇਂ ਹੋ ਗਏ? ਕਾਮਰੇਡ ਤਾਂ ਨੇੜੇ ਦੀ ਨਹੀਂ ਲੰਘਦਾ ਗੁਰੂ ਗ੍ਰੰਥ ਸਾਹਿਬ ਦੇ ਜਾਂ ਧਰਮ ਦੇ। ਜਿਹੜੀ ਗੱਲ ਭਾਰਤੀ ਰਾਸ਼ਟਰਵਾਦ ਦੇ ਹੱਕ 'ਚ ਜਾਂਦੀ ਹੈ, ਉਹ ਸਰਕਾਰ ਪੂਰਾ ਜ਼ੋਰ ਲਾਉਂਦੀ ਹੈ ਜੋ ਲੋਕਾਂ ਤੱਕ ਜਾਵੇ, ਉਹ ਦਿਨ ਮਨਾਏ ਜਾਣ, ਉਹ ਫੰਕਸ਼ਨ ਕੀਤੇ ਜਾਣ। ਜੇ ਸਿਰਫ ਇਹ ਵੀ ਰੋਟੀ ਕਮਾਉਣੀ ਹੈ, ਪੈਸਾ ਕਮਾਉਣਾ, ਸ਼ਰਾਬਾਂ ਪੀਣੀਆਂ, ਫਿਰ ਤਾਂ ਕੋਈ ਤਕਲੀਫ ਨਹੀਂ ਸੀ। ਤਕਲੀਫ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੇ ਵਿੱਚ ਆਜ਼ਾਦੀ ਦੀ ਚਿਣਕ ਬਣਦੀ ਹੈ। ਇੰਨਾ ਸੌਖਾ ਨਹੀਂ ਹੁੰਦਾ ਲੜਾਈਆਂ ਲੜਨੀਆਂ ਆਜ਼ਾਦੀ ਦੀਆਂ, ਖਾਸ ਕਰਕੇ ਇੱਕ ਅਜਿਹੇ ਦੁਸ਼ਮਣ ਨਾਲ ਜਿਹੜਾ ਕਈ ਪੱਖਾਂ ਤੋਂ ਬੜਾ ਸਮਰੱਥ ਹੈ। ਭਾਰਤ ਨੂੰ ਨਜ਼ਾਤ ਦਿਵਾਉਣ ਵਾਸਤੇ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਰਹੀਆਂ ਨੇ ਤੇ ਗੁਲਾਮੀ ਦੇ ਸੰਗਲਾਂ ਦੇ ਵਿੱਚ ਪੇਸ ਰਹੇ ਭਾਰਤ ਨੂੰ ਆਜ਼ਾਦੀ ਦੇ ਰਾਹ ਤੋਰਨ ਵਾਸਤੇ ਸਿੱਖਾਂ ਨੇ ਸਮੇਂ-ਸਮੇਂ ਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਅਜਿਹੇ ਦੇ ਵਿੱਚ ਗੱਲ ਚੱਲਦੀ ਹੈ ਕਾਮਾਗਾਟਾ ਮਾਰੂ ਦੇ ਨਾਮ ਨੂੰ ਜਿਹੜਾ ਯਾਦ ਕੀਤਾ ਜਾਂਦਾ ਹੈ। ਕਾਮਾਗਾਟਾ ਮਾਰੂ ਦਾ ਜਿਹੜਾ ਬਰਤਾਂਤ ਸੀ ਤੇ ਇਸੇ ਦੇ ਵਿੱਚ ਉਸ ਜਹਾਜ਼ ਦਾ ਜਿਹੜਾ ਅਸਲ ਨਾਮ ਸੀ ਉਹ ਗੁਰੂ ਨਾਨਕ ਜਹਾਜ਼ ਸੀ ਤੇ ਇਸੇ ਇਤਿਹਾਸ ਦੀ ਅੱਜ ਵਰ੍ਹੇਗੰਢ ਵੀ ਹੈ। ਉਹ ਸਾਕਾ ਕਿਵੇਂ ਵਾਪਰਿਆ ਸੀ, ਕੀ ਕੁਝ ਹੋਇਆ ਸੀ, ਇਹਨਾਂ ਤਮਾਮ ਸਾਰੇ ਸੱਜੇ ਤੇ ਖੱਬੇ ਪਾਸੇ ਜਿਹੜੇ ਸਵਾਲ ਸਮੇਂ-ਸਮੇਂ ਤੇ ਲੱਗਦੇ ਨੇ, ਉਹਨਾਂ ਸਵਾਲਾਂ ਦੀ ਨਿਵਰਤੀ ਵਾਸਤੇ ਸਰਦਾਰ ਅਜਮੇਰ ਸਿੰਘ ਹੋਣਾ ਦੇ ਵੱਲੋਂ ਪ੍ਰੈਸ ਵਾਰਤਾਲਾਪ ਵੀ ਕੀਤਾ ਗਿਆ। ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਕਾਮਾਗਾਟਾ ਮਾਰੂ ਦੇ ਉਸ ਮਹਾਨ ਬਰਤਾਂਤ ਨੂੰ? ਕਾਮਾਗਾਟਾ ਮਾਰੂ ਦਾ ਨਾਮ ਹੀ ਦਿੱਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ 'ਚ ਇਹੀ ਸਵਾਲ ਹੈ ਕਿ ਗੁਰੂ ਨਾਨਕ ਜਹਾਜ਼, ਉਸ ਜਿਹੜਾ ਜਹਾਜ਼ ਸੀ, ਉਹਦਾ ਨਾਮ ਕਿਵੇਂ ਪਿਆ ਸੀ ਗੁਰੂ ਨਾਨਕ ਜਹਾਜ਼? ਦੇਖੋ, ਸੀ ਤਾਂ ਉਹ ਇੱਕ ਜਾਪਾਨੀ ਕੰਪਨੀ ਸੀ ਜੀ, ਜਿਹਦੀ ਉਹ ਮਲਕੀਅਤ ਸੀ, ਉਹ ਤੋਂ ਕਿਰਾਏ 'ਤੇ ਲਿਆ ਸੀਗਾ, ਚਾਰਟਰ ਜਿਵੇਂ ਕੀਤਾ ਹੁੰਦਾ। ਉਹ ਸਰਦਾਰ ਬਾਬਾ ਗੁਰਦਿੱਤ ਸਿੰਘ ਜੀ ਨੂੰ ਅਸੀਂ ਕਹਿੰਦੇ ਹਾਂ ਜੀ, ਉਹਨਾਂ ਨੇ ਉਹ ਕੰਪਨੀ ਬਣਾਈ, ਗੁਰੂ ਨਾਨਕ ਸਟੀਮ, ਸ਼੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਜੀ। ਉਹਦੇ ਨਾਂ 'ਤੇ ਰਜਿਸਟਰ ਕਰਵਾਇਆ ਅਤੇ ਫਿਰ ਇਹਦਾ ਨਾਂ ਕਾਮਾਗਾਟਾ ਮਾਰੂ ਦੀ ਜਗ੍ਹਾ ਆਪਦਾ ਨਾਂ ਰੱਖਿਆ ਗੁਰੂ ਨਾਨਕ ਜਹਾਜ਼। ਅਤੇ ਉਸ ਦੇ ਉੱਤੇ ਉਹ ਮੁਸਾਫਰਾਂ ਨੂੰ ਲੈ ਕੇ ਇਹ ਤਾਂ ਕਰਨਾ ਪਿਆ ਕਿ ਅੰਗਰੇਜ਼ਾਂ ਨੇ ਇੱਕ ਟੁੱਚਰ ਡਾਹਤੀ ਸੀ ਉਸ ਮੌਕੇ, ਕਿਉਂਕਿ ਕੈਨੇਡਾ ਦੇ ਵਿੱਚ ਵੀ ਅੰਗਰੇਜ਼ਾਂ ਦਾ ਹੀ ਰਾਜ ਸੀ। ਅਤੇ ਵੀ ਇੱਥੋਂ ਜਿਹੜਾ ਕੋਈ ਜਾਊਗਾ ਭਾਰਤ 'ਚੋਂ ਮੁਸਾਫਰ, ਸਿਰਫ ਉਹੀ ਕੈਨੇਡਾ 'ਚ ਐਂਟਰ ਹੋ ਸਕੂ ਜਿਹੜਾ ਇੱਥੋਂ ਸਿੱਧਾ ਚੱਲ ਕੇ ਕਲਕੱਤੇ ਤੋਂ ਜਹਾਜ਼ ਉੱਥੇ ਵੈਨਕੂਵਰ ਪਹੁੰਚੇ। ਜਿਹੜੀ ਨਵੀਂ ਪੀੜ੍ਹੀ ਹੁੰਦੀ ਹੈ ਉਹਨਾਂ ਦੇ ਆਮ ਕਰਕੇ ਬਹੁਤ ਸਾਰੇ ਸਵਾਲ ਹੁੰਦੇ, ਕਿਉਂਕਿ ਉਹਨਾਂ ਦਾ ਬੇਸ ਹੀ ਨਹੀਂ ਬਣਿਆ, ਇਤਿਹਾਸ ਨੂੰ ਲੈ ਕੇ ਬਹੁਤੀ ਜਾਣਕਾਰੀ ਨਹੀਂ ਹੁੰਦੀ, ਤਾਂ ਉਹ ਵੀ ਇਸ ਇਤਿਹਾਸ ਦੇ ਨਾਲ ਜੁੜਿਆ ਹੋਇਆ ਕਿਤੇ ਨਾ ਕਿਤੇ ਸਵਾਲ ਕਰਦੇ ਕਿ ਜਿਹੜੇ ਕਾਮਾਗਾਟਾ ਮਾਰੂ ਭਾਵ ਕਿ ਅਸਲ ਜਿਹਦਾ ਨਾਮ ਗੁਰੂ ਨਾਨਕ ਜਹਾਜ਼ ਸੀ, ਉਹਨੂੰ ਕਿਰਾਏ 'ਤੇ ਲੈ ਕੇ ਕੈਨੇਡਾ ਦੇ ਵਿੱਚ ਜਾਂਦੇ ਆ। ਵੱਡੀ ਗਿਣਤੀ ਉਹਦੇ ਵਿੱਚ ਸਿੱਖਾਂ ਦੀ ਹੁੰਦੀ ਹੈ, ਹਿੰਦੂ ਜਾਂ ਮੁਸਲਮਾਨ ਵੀ ਹੁੰਦੇ ਨੇ, ਪਰ ਉਹਨਾਂ ਦੀ ਆਖਰ ਮਨਸ਼ਾ ਕੀ ਸੀਗੀ ਕੈਨੇਡਾ ਜਾਣ ਦੀ? ਦੇਖੋ, ਜਾ ਤਾਂ ਹੋ ਰਹੇ ਸੀਗੇ ਸਾਰੇ ਬੰਦੇ ਉਹਨਾਂ ਸਮਿਆਂ ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ, ਅਤੇ ਇੱਥੋਂ ਜ਼ਮੀਨਾਂ ਗਹਿਣੇ ਧਰ ਕੇ ਬੰਦੇ ਉਹ ਕਿਰਾਇਆ ਮਸਾਂ ਲਾਉਂਦੇ ਸੀਗੇ। ਉਸ ਮੌਕੇ ਨਾ ਲੋਕਾਂ ਦੀਆਂ ਕੋਈ ਇੰਨੀਆਂ ਕਮਾਈਆਂ ਨਹੀਂ ਸੀ ਜੀ। ਸੋ ਜਿਹੜੇ ਪਹਿਲਾਂ ਵੀ ਗਏ ਉੱਥੇ ਜਾ ਕੇ ਸੈਟਲ ਹੋਏ, ਉਹ ਵੀ ਮਤਲਬ ਗਏ ਤਾਂ ਉਹ ਇਸ ਗੱਲ ਵਾਸਤੇ ਹੀ ਸੀ ਕਿ ਆਪਣਾ ਰੋਜੀ ਰੋਟੀ ਦਾ ਮਸਲਾ ਹੱਲ ਕੀਤਾ ਜਾਵੇ। ਪਰ ਜਦੋਂ ਉੱਥੇ ਜਾ ਕੇ ਉਹਨਾਂ ਦੇ ਵਿੱਚੋਂ ਚੇਤਨਤਾ ਆ ਗਈ, ਆਜ਼ਾਦੀ, ਜਦੋਂ ਤੁਸੀਂ ਇੱਕ ਆਜ਼ਾਦ ਮੁਲਕ 'ਚ ਦੇਖਦੇ ਹੋ ਜਾ ਕੇ ਵੀ ਆਜ਼ਾਦੀ ਕੀ ਹੁੰਦੀ ਹੈ, ਕਈ ਵਾਰ ਗੁਲਾਮੀ ਦੇ ਤੁਸੀਂ ਆਦੀ ਹੋ ਜਾਂਦੇ ਹੋ, ਉਸਨੂੰ ਪਤਾ ਨਹੀਂ ਲੱਗਦਾ ਜੀ। ਬੰਦਾ ਹਨੇਰੇ 'ਚ ਹੀ ਜੰਮਿਆ ਹੋਵੇ, ਹਨੇਰੇ 'ਚ ਹੀ ਪਲਿਆ ਹੋਵੇ, ਅਤੇ ਉਹਦੀਆਂ ਅੱਖਾਂ ਤਾਂ ਚਾਨਣ ਝੱਲ ਵੀ ਨਹੀਂ ਸਕਦੀਆਂ, ਉਹ ਤਾਂ ਬੰਦ ਹੀ ਰਹਿਣਗੀਆਂ। ਸੋ ਜਿੱਥੇ ਚਾਨਣ 'ਚ ਜੰਮਿਆ ਬੰਦਾ, ਉਹਨੂੰ ਪਤਾ ਹਨੇਰਾ ਕੀ ਹੁੰਦਾ ਅਤੇ ਚਾਨਣ ਕੀ ਹੁੰਦਾ। ਸੋ ਆਜ਼ਾਦੀ ਕੀ ਹੈ, ਇਹ ਸੋਝੀ ਆ ਗਈ ਸੀ ਪਹਿਲਾਂ ਜਾ ਕੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਲੋਕਾਂ ਨੂੰ। ਕਿਰਾਏ 'ਤੇ ਜਿਹੜਾ ਜਹਾਜ਼ ਲਿਆ ਜਾਂਦਾ ਹੈ ਉਹ ਉਹਨਾਂ ਦਾ ਕੰਮ ਸੀਗਾ ਜਾਂ ਉਹਨਾਂ ਦੀ ਕੋਈ ਅਗਵਾਈ ਕਰਨ ਵਾਲੇ ਸੀ, ਜਾਂ ਜਿਹੜੇ ਉਸ ਵਕਤ ਮੁਸਾਫਰ ਜਾਂਦੇ ਸੀ ਉਹਨਾਂ ਸਾਰਿਆਂ ਦੇ ਵੱਲੋਂ ਕਿਰਾਏ 'ਤੇ ਜਹਾਜ਼ ਲੈ ਕੇ ਜਾਇਆ ਜਾਂਦਾ ਸੀ? ਨਹੀਂ, ਇਹ ਤਾਂ ਅੱਡ ਅੱਡ ਕੰਪਨੀਆਂ ਨਾ, ਮਤਲਬ ਜਹਾਜ਼ਾਂ ਦੀਆਂ, ਜਿਵੇਂ ਹੁਣ ਆਪਣੇ ਬੱਸਾਂ ਦੀਆਂ ਹੈਗੀਆਂ,
ਟਰਾਂਸਪੋਰਟ ਕੰਪਨੀਆਂ, ਉਹ ਜਹਾਜ਼ਾਂ ਦੀਆਂ ਵੀ ਕੰਪਨੀਆਂ ਸੀ ਜੀ। ਪਰ ਉਹ ਜਿਹੜੀਆਂ ਕੋਈ ਵੀ ਜਹਾਜ਼ ਅਜਿਹਾ ਨਹੀਂ ਸੀ ਜਿਹੜਾ ਕਲਕੱਤੇ ਤੋਂ ਸਿੱਧਾ ਜਾ ਕੇ ਵੈਨਕੂਵਰ ਪਹੁੰਚੇ। ਜਾਂ ਇੱਥੇ ਪਹੁੰਚਦੇ ਸੀ ਹਾਂਗਕਾਂਗ, ਉੱਥੋਂ ਫਿਰ ਜਹਾਜ਼ ਬਦਲਦੇ ਸੀ, ਫਿਰ ਉੱਥੇ ਜਾਂਦੇ ਸੀ। ਜਾਂ ਜਾਪਾਨ ਦੇ ਕੁਛ ਜਿਹੜੀਆਂ ਬੰਦਰਗਾਹਾਂ ਸੀ, ਯੋਕੋਹਾਮਾ, ਕੋਬੀ, ਜਾਂ ਚੀਨ ਦੀਆਂ ਸ਼ੰਘਾਈ ਜੀ। ਸੋ ਐ ਜਾਂ ਮਨੀਲਾ, ਇਹ ਟੁੱਟਵੇਂ ਸੀ ਵੀ ਉੱਥੋਂ ਤੱਕ ਆ ਬੱਸ ਲੈ ਲਈ, ਅੱਗੋਂ ਗਾਹਾਂ ਜਾਣ ਵਾਲੀ ਲੈ ਲਈ। ਬਾਬਾ ਗੁਰਦਿੱਤ ਸਿੰਘ ਸਰਹਾਲੀ ਹੋਣ, ਭਾਗ ਸਿੰਘ ਭਿੱਖੀਵਿੰਡ ਹੋਣ, ਮੇਵਾ ਸਿੰਘ ਲੋਪੂ ਹੋਣ, ਤਮਾਮ ਸਾਰੇ ਜਿਹੜੇ ਸੰਘਰਸ਼ੀ ਲੋਕ ਸੀ, ਇਹਨਾਂ ਦੇ ਬਾਰੇ ਇੱਕ ਨੈਰੇਟਿਵ ਸਮਾਜ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਪਰੋਸਿਆ ਜਾਂਦਾ ਕਿ ਉਹ ਜਿਹੜਾ ਸੀਗੇ ਉਹ ਸਿੱਖ ਨਹੀਂ ਸੀਗੇ, ਉਹ ਹੋਰ ਵਿਚਾਰਧਾਰਾ ਵਾਲੇ ਸੀ, ਉਹ ਮਾਰਕਸਵਾਦ ਨੂੰ ਅਪਣਾਏ ਹੋਏ ਸੀ। ਇਹਦੇ ਬਾਰੇ ਕੀ ਨਜ਼ਰੀਆ ਰੱਖਦੇ ਹੋ ਜੀ? ਨਹੀਂ, ਇਹ ਤਾਂ ਹੁਣ ਖੈਰ ਉਹ ਇਹ 50-60 ਸਾਲ 70 ਸਾਲ ਇਹ ਖੱਬੇ ਪੱਖੀਆਂ ਨੇ ਇਹ ਵਰਤਾਂਤ ਸਿਰਜਿਆ, ਕਿਤਾਬਾਂ ਲਿਖੀਆਂ, ਇਤਿਹਾਸ ਨੂੰ ਆ ਰੂਪ ਦਿੱਤਾ ਤੇ ਲੋਕਾਂ ਨੂੰ ਇਹ ਸਮਝ ਬਣ ਗਈ ਕਿਤੇ। ਪਰ ਇਹ ਫਿਰ ਪਿਛਲੇ 2012 'ਚ ਜਦੋਂ ਪਹਿਲੀ ਸ਼ਤਾਬਦੀ ਮਨਾਈ ਗਦਰ ਪਾਰਟੀ ਦੀ, ਉਦੋਂ ਜਾ ਕੇ ਮਤਲਬ ਫਿਰ ਇਸ 'ਤੇ ਕਿਤਾਬਾਂ ਆਈਆਂ। ਮੈਂ ਵੀ ਕਿਤਾਬਾਂ ਲਿਖੀਆਂ, ਗਦਰੀ ਬਾਬੇ ਕੌਣ ਸਨ, ਤੇ ਰਾਜਵਿੰਦਰ ਸਿੰਘ ਰਾਹੀ ਨੇ ਲਿਖੀਆਂ। ਗਦਰੀ ਬਾਬਿਆਂ ਨੇ ਆਪਦੀਆਂ ਲਿਖਤਾਂ ਛਾਪੀਆਂ, ਤੇ ਉਹ ਤਾਂ ਹੁਣ ਸਥਾਪਿਤ ਹੋ ਗਈ ਇਹ ਗੱਲ ਵੀ ਕੌਣ ਸੀ ਉਹ ਐਨ ਸਿੱਖ, ਸ਼ਰਧਾ ਵਾਲੇ ਸਿੱਖ ਬੰਦੇ ਸੀਗੇ ਜਿਹੜੇ ਨਿਤਨੇਮੀ ਸੀ, ਹੁਕਮਨਾਮਾ ਲੈ ਕੇ ਚੱਲਦੇ ਸੀਗੇ। ਇਸੇ ਜਹਾਜ਼ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ, ਸਾਰੀ ਉਹ ਸ਼ਕਤੀ ਪ੍ਰੇਰਨਾ ਉਹ ਤੋਂ ਲੈਂਦੇ ਸੀਗੇ। ਸੋ ਉਹ ਕਾਮਰੇਡ ਕਿਵੇਂ ਹੋ ਗਏ? ਕਾਮਰੇਡ ਤਾਂ ਨੇੜੇ ਦੀ ਨਹੀਂ ਲੰਘਦਾ ਗੁਰੂ ਗ੍ਰੰਥ ਸਾਹਿਬ ਦੇ ਜਾਂ ਧਰਮ ਦੇ। ਸੋ ਇਹ ਇੱਕ ਗਲਤ ਜਿਹੜਾ ਹੁੰਦਾ ਨਾ, ਇਹ ਇੱਕ ਬੜਾ ਮਤਲਬ ਅਫਸੋਸਨਾਕ ਪਹਿਲੂ ਹੈ ਵੀ ਕਿਵੇਂ ਇੰਨੀ ਗਲਤ ਗੱਲ ਲੋਕਾਂ ਦੇ ਦਿਮਾਗਾਂ 'ਚ ਬਾੜੀ ਗਈ। ਪਰ ਹੁਣ ਸ਼ੁਕਰ ਹੈ ਮਤਲਬ ਦਿਨਾਂ 'ਚ ਹੀ, ਬਹੁਤਾ ਚਿਰ ਨਹੀਂ ਲੱਗਿਆ। ਜਿਹੜੇ ਲੋਕਾਂ ਨੇ ਨੈਰੇਟਿਵ ਸੈੱਟ ਕੀਤਾ ਉਹ ਮੰਨਣ ਵਾਸਤੇ ਤਿਆਰ ਨੇ ਹੁਣ? ਬਿਲਕੁਲ ਨਹੀਂ ਨਾ, ਉਹ ਮੰਨਣ ਨਾ ਮੰਨਣ ਇਹ ਨਹੀਂ ਹੁੰਦਾ, ਉਹਨਾਂ ਨੇ ਨਹੀਂ ਮੰਨਣਾ। ਪਰ ਉਹਨਾਂ ਦੀ ਹੁਣ ਪੁੱਛਦਾ ਕੌਣ ਹੈ? ਦੇਖ ਲਓ ਜਾ ਕੇ ਬਾਹਰ, ਜਿੱਥੇ ਵੀ ਗਦਰੀ ਬਾਬਿਆਂ ਦੀ ਗੱਲ ਹੁੰਦੀ ਹੈ, ਗੁਰਦੁਆਰਿਆਂ 'ਚ ਹੁੰਦੀ ਹੈ ਤੇ ਸਿੱਖਾਂ ਦੇ ਤੌਰ ਤੇ ਹੁੰਦੀ ਹੈ। ਇਹ ਤਾਂ ਜਿਹੜਾ ਹੈਗਾ ਇਹ ਤਾਂ ਮੇਲੇ, ਜਿਵੇਂ ਮੇਲਾ ਗਦਰੀ ਬਾਬਿਆਂ ਦਾ, ਉੱਥੇ ਗਾਉਣ ਵਾਲੇ ਮੰਗਾ ਲਏ, ਭੰਗੜੇ ਪਾਉਣ ਵਾਲੇ ਬੁਲਾ ਲਏ। ਉਹ ਤਾਂ ਐਵੇਂ ਇੱਕ ਜਿਹਨੂੰ ਆਪਾਂ ਠੇਠ ਪੰਜਾਬੀ 'ਚ ਕਹਿੰਦੇ ਕੰਜਰਖਾਨਾ ਜਾਂ ਨਾ, ਉਹ ਕਰੀ ਜਾਂਦੇ ਨੇ। ਉਹਦਾ ਕੀ ਸੰਬੰਧ ਹੈ ਗਦਰੀ ਬਾਬਿਆਂ ਨਾਲ ਭਲਾ? ਵੀ ਉੱਥੇ ਗਿੱਧਾ ਪਾ ਲਓ, ਉੱਥੇ ਭੰਗੜਾ ਪਾ ਲਓ, ਉੱਥੇ ਗਾਉਣ ਵਾਲੇ ਲਾ ਲਓ। ਸੋ ਹੁਣ ਅਸਲੀ ਸਪਿਰਿਟ ਜਿਹੜੀ ਸੀ ਗਦਰੀ ਬਾਬਿਆਂ ਦੀ ਉਹ ਆ ਗਈ, ਤੇ ਮੁੜ ਕੇ ਉਹ ਜਿਹੜੇ ਦਿਨ ਉਹ ਗੁਰਦੁਆਰਿਆਂ ਦੇ ਵਿੱਚ ਮਨਾਏ ਜਾਣ ਲੱਗ ਪਏ। ਨਵੀਂ ਪੀੜ੍ਹੀ ਦੇ ਵਿੱਚ ਜਿਹੜਾ ਗਦਰੀ ਬਾਬਿਆਂ ਦਾ ਇਤਿਹਾਸ ਹੈ ਬਹੁਤ ਘੱਟ ਤਾਦਾਦ ਦੇ ਵਿੱਚ ਸੁਣਾਇਆ ਜਾਂਦਾ, ਪੜ੍ਹਿਆ ਜਾਂਦਾ। ਇਹਦੇ ਘਾਟਾਂ ਕਿੱਥੇ ਮੰਨਦੇ ਹੋ ਕਿ ਅਸਲ ਦੇ ਵਿੱਚ ਘਾਟ ਕਿੱਥੇ ਰਹੀ ਹੈ ਕਿ ਨਵੀਂ ਪੀੜ੍ਹੀ ਨੂੰ ਇਹ ਗਦਰੀ ਬਾਬਿਆਂ ਦਾ ਮਹਾਨ ਲਿਖਿਆ ਘੱਟ ਗਿਆ ਨਾ, ਸਾਡੇ ਲਿਖਿਆ ਘੱਟ ਗਿਆ ਜ਼ਿਆਦਾ। ਪਹਿਲਾਂ ਕਾਮਰੇਡਾਂ ਨੇ ਲਿਖਿਆ ਇਤਿਹਾਸ, ਪਰ ਹੁਣ ਆਇਆ, ਪਰ ਹੁਣ ਤਾਂ ਫਰਕ ਪੈ ਗਿਆ ਬਹੁਤ, ਹੁਣ ਤਾਂ ਬਹੁਤ ਫਰਕ ਪੈ ਗਿਆ। ਜਿਸ ਹਿਸਾਬ ਦੇ ਨਾਲ ਜਲਿਆਂਵਾਲੇ ਬਾਗ ਨੂੰ ਯਾਦ ਕੀਤਾ ਜਾਂਦਾ, ਹੋਰ ਇਸ ਤਰ੍ਹਾਂ ਦੇ ਜਿਹੜੇ ਇਵੈਂਟਸ ਨੇ ਹਿਸਟੋਰੀਕਲ, ਜਿਹਨਾਂ ਨੂੰ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਂਦਾ। ਜਿਹੜੀ ਗੱਲ ਭਾਰਤੀ ਰਾਸ਼ਟਰਵਾਦ ਦੇ ਹੱਕ 'ਚ ਜਾਂਦੀ ਹੈ, ਉਹ ਸਰਕਾਰ ਪੂਰਾ ਜ਼ੋਰ ਲਾਉਂਦੀ ਹੈ ਵੀ ਉਹ ਲੋਕਾਂ ਤੱਕ ਜਾਵੇ, ਉਹ ਦਿਨ ਮਨਾਏ ਜਾਣ, ਉਹ ਫੰਕਸ਼ਨ ਕੀਤੇ ਜਾਣ। ਜਿਹੜੀ ਭਾਰਤੀ ਰਾਸ਼ਟਰਵਾਦ ਦੇ ਮੇਚ ਨਹੀਂ ਆਉਂਦੀ, ਉਹਨੂੰ ਉਹ ਹੈ ਵੀ ਇਹਨੂੰ ਛੱਡੋ, ਉਹਨੂੰ ਯਤਨ ਕੀਤਾ ਜਾਂਦਾ ਵੀ ਇਹਨੂੰ ਲੋਕ ਭੁੱਲ ਜਾਣ। ਨਾਸਤਿਕ ਬਿਰਤੀ ਦੇ ਕੁਝ ਲੋਕਾਂ ਦੇ ਵੱਲੋਂ ਕੁਝ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਜਿੱਥੇ ਆਪਣੀ ਮੱਤ ਦੇ ਅਨੁਸਾਰ ਨਹੀਂ ਮਾਨਤਾ ਦਿੱਤੀ ਜਾਂਦੀ, ਤਾਂ ਉਹ ਤਾਂ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗਲਤ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ। ਉਹਨਾਂ ਮਹਾਨ ਸ਼ਖਸੀਅਤਾਂ ਦਾ 1 ਮਹੀਨਾ ਪਾਣੀ ਦੇ ਵਿੱਚ ਰਹਿਣਾ, ਨਾ ਕੋਈ ਖਾਣ ਵਾਸਤੇ ਨਾ ਕੋਈ ਪੀਣ ਵਾਸਤੇ, ਆਖਰ ਉਹਨਾਂ ਦੇ ਵਿੱਚ ਕਿਹੜੀ ਇਸ ਤਰ੍ਹਾਂ ਦੀ ਸਪਿਰਿਟ ਸੀ ਜਿਨ੍ਹਾਂ ਨੇ ਉਹਨਾਂ ਨੂੰ 1 ਮਹੀਨਾ ਅਡੋਲਤਾ ਦੇ ਵਿੱਚ ਰਹਿਣ ਵਾਸਤੇ ਜਿਹੜਾ ਸੀ ਹੌਸਲਾ ਦਿੱਤਾ? ਉਹ ਸੀ ਗੁਰੂ 'ਚ ਅਡੋਲ ਵਿਸ਼ਵਾਸ, ਗੁਰੂ 'ਚ ਭਰੋਸਾ। ਉਸ ਭਰੋਸੇ ਨਾਲ ਉਹ ਮਤਲਬ ਸਭ ਕੁਝ ਚੱਲਿਆ ਉਹਨਾਂ ਨੇ। ਉਹ ਸਾਰਾ ਇਤਿਹਾਸ ਹੀ ਸਾਡਾ ਸਿੱਖਾਂ ਦਾ ਇਹੀ ਪਿਆ। ਜਿੱਥੇ ਜ਼ੁਲਮ ਵੀ ਚੱਲਣਾ ਹੈ, ਕੋਈ ਤਕਲੀਫ ਚੱਲਣੀ ਹੈ, ਕਸ਼ਟ ਚੱਲਣਾ ਹੈ, ਤੇ ਜੇ ਤੁਹਾਨੂੰ ਗੁਰੂ 'ਚ ਅਡੋਲ ਭਰੋਸਾ ਹੈ ਤਾਂ ਬੜੀਆਂ ਕੁਛ ਗੱਲਾਂ ਹੋ ਸਕਦੀਆਂ ਹੁੰਦੀਆਂ। ਅਦਰਵਾਈਜ਼ ਤਾਂ ਬੰਦੇ ਮਾਫੀਆਂ ਮੰਗ ਕੇ ਨਿਕਲ ਆਉਂਦੇ ਨੇ। ਸੋ ਉਹ ਭਰੋਸੇ ਵਾਲੇ ਬੰਦੇ ਸੀ ਉਦੋਂ ਸਾਰੇ। ਉਹ ਜਿਸ ਜਗ੍ਹਾ ਦੇ ਨਾਲੋਂ ਸੰਬੰਧਿਤ ਸਨ, ਉਹ ਗੁਰੂਆਂ ਦੀ ਵਰਸਾਈ ਧਰਤੀ ਸੀ, ਅੰਗਰੇਜ਼ੀ ਹਕੂਮਤ ਦੇ ਕਬਜ਼ੇ ਦੇ ਵਿੱਚ ਸੀ,
ਔਰ ਆਪਣੀ ਉਹ ਇਸ ਗੁਲਾਮ ਹੋਈ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਸੀ, ਪਰ ਉੱਥੇ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਹ ਤਾਂ ਬਣਾਇਆ ਜਾ ਰਿਹਾ ਸੀ, ਆਜ਼ਾਦੀ ਦੀ ਗੱਲ ਕਰਨ ਲੱਗ ਗਏ ਸੀ। ਜੇ ਸਿਰਫ ਇਹ ਵੀ ਰੋਟੀ ਕਮਾਉਣੀ ਹੈ, ਪੈਸਾ ਕਮਾਉਣਾ, ਸ਼ਰਾਬਾਂ ਪੀਣੀਆਂ, ਫਿਰ ਤਾਂ ਕੋਈ ਤਕਲੀਫ ਨਹੀਂ ਸੀ ਉਹਨਾਂ ਨੂੰ। ਸੋ ਤਕਲੀਫ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੇ ਵਿੱਚ ਆਜ਼ਾਦੀ ਦੀ ਚਿਣਕ ਬਲਦੀ ਹੈ ਕਿਤੇ। ਹਾਂਜੀ, ਉੱਥੋਂ ਦੇ ਖੁਫੀਆ ਤੰਤਰ ਵੱਲੋਂ ਕਿੰਨਾ ਟਾਰਗੇਟ ਉਹ ਤੋਂ ਫਿਰ ਸਾਰੇ ਡਰਦੇ ਆ। ਹਾਂਜੀ, ਅੱਜ ਵੀ ਹੋ ਰਿਹਾ ਸਿੱਖਾਂ ਦੇ ਨਾਲ ਉਹੀ ਬਿਲਕੁਲ ਅੱਜ ਵੀ ਉਹੀ ਸਾਰਾ ਕੁਝ, ਮਤਲਬ ਕੋਈ ਇਹੀ ਜੀ ਗੱਲ ਨਹੀਂ ਵੀ ਜਿਹੜੀ ਉਦੋਂ ਵਾਪਰ ਗਈ ਅੱਜ ਨਾ ਵਾਪਰ ਰਹੀ ਹੋਵੇ। ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹੀ ਗੱਲ ਕਲੀਅਰ ਕੀਤੀ ਹੈ, ਉਹ ਤੇ ਹਕੀਕਤ ਵੀ ਇਹੀ ਹੈ। ਹਾਂਜੀ, ਬਹੁਤ ਸਾਰੇ ਨੌਜਵਾਨ ਨੇ, ਨਵੀਂ ਪੀੜ੍ਹੀ ਦੇ ਨਾਲ ਸੰਬੰਧਿਤ ਨੇ, ਮਨ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਅਰਮਾਨ ਨੇ। ਕੀ ਲੱਗਦਾ ਕਿ ਉਹਨਾਂ ਨੂੰ ਭਵਿੱਖ ਦੇ ਮੱਦੇਨਜ਼ਰ, ਹਾਲਾਤਾਂ ਦੇ ਮੱਦੇਨਜ਼ਰ ਕਿਸ ਤਰੀਕੇ ਦੀ ਸੋਚ ਅਪਣਾਉਣ ਦੀ ਲੋੜ ਆ? ਇਹਨਾਂ ਨੂੰ ਬਹੁਤ ਕੁਝ ਸਿੱਖਣ ਦੀ ਤੇ ਜਾਣਨ ਦੀ ਲੋੜ ਹੈ ਜੀ। ਅਗਿਆਨਤਾ ਨਾਲ ਕੁਝ ਨਹੀਂ ਹੋਣਾ, ਇਕੱਲੇ ਜਜ਼ਬੇ ਨਾਲ, ਇਕੱਲੇ ਜੋਸ਼ ਨਾਲ ਉਹਦੇ ਨਾਲ ਕੁਝ ਨਹੀਂ ਹੋਣਾ। ਮਤਲਬ ਬਹੁਤ ਕੁਝ ਸਿੱਖਣਾ ਪੈਣਾ, ਬਹੁਤ ਸਮਝ ਗ੍ਰਹਿਣ ਕਰਨੀ ਪੈਣੀ, ਫੇਰ ਹੀ ਇਹ ਲੜਾਈ ਲੜੀ ਜਾ ਸਕਦੀ ਹੈ। ਇੰਨਾ ਸੌਖਾ ਨਹੀਂ ਹੁੰਦਾ ਲੜਾਈਆਂ ਲੜਨੀਆਂ ਆਜ਼ਾਦੀ ਦੀਆਂ, ਖਾਸ ਕਰਕੇ ਇੱਕ ਅਜਿਹੇ ਦੁਸ਼ਮਣ ਨਾਲ ਜਿਹੜਾ ਕਈ ਪੱਖਾਂ ਤੋਂ ਬੜਾ ਸਮਰੱਥ ਹੈ। ਹਾਂਜੀ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਤਿਹਾਸ ਦੇ ਬਾਬਤ ਗੁਰੂ ਨਾਨਕ ਨਾਮ ਜਿਹੜਾ ਜਹਾਜ਼, ਗੁਰੂ ਨਾਨਕ ਸਾਹਿਬ ਦੇ ਨਾਮ ਦੇ ਨਾਲ ਸੰਬੰਧਿਤ ਜੋ ਜਹਾਜ਼ ਦਾ ਇਤਿਹਾਸ ਹੈ, ਜਾਂ ਜਿਹੜਾ ਸਮੁੱਚਾ ਇਤਿਹਾਸ ਹੈ, ਇਸੇ ਦੇ ਬਾਬਤ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕਣ ਦੀ ਵੀ ਲੋੜ ਜਾਪਦੀ ਹੈ? ਹਾਂਜੀ, ਹੋਣਗੇ। ਹੁਣ ਬੜਾ ਫਰਕ ਪਿਆ ਇਸ ਪੱਖੋਂ। ਇਹ ਫਿਲਮ ਦਾ ਰੋਲ ਬਹੁਤ ਕਮੈਂਡੇਬਲ, ਜਿਹੜਾ ਕਹਿੰਦੇ ਪ੍ਰਸ਼ੰਸਾਯੋਗ ਹੈ ਵੀ ਉਹਨਾਂ ਨੇ ਜਿਹੜੀ ਗੱਲ ਕਿਤਾਬਾਂ ਰਾਹੀਂ, ਭਾਸ਼ਣਾਂ ਰਾਹੀਂ ਏਡੀ ਵੱਡੀ ਪੱਧਰ ਤੇ ਨਹੀਂ ਲਿਜਾਈ ਜਾ ਸਕਦੀ ਸੀ, ਉਹ ਬਹੁਤ ਵੱਡੀ ਪੱਧਰ ਤੇ ਲੋਕਾਂ ਤੱਕ ਚਲੀ ਗਈ। ਉਹ ਸਾਡੇ ਜਿਹੜੇ ਹੈਗੇ ਆ ਪਾਤਰ, ਜਿਨ੍ਹਾਂ ਤੇ ਮਾਣ ਆ ਸਾਨੂੰ, ਸ਼ਹੀਦ ਮੇਵਾ ਸਿੰਘ ਲੋਪੋਕੇ ਜੀ, ਤੇ ਜਾਂ ਆਪਣੇ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਤਨ ਸਿੰਘ, ਉਹ ਸਾਰੇ ਸ਼ਹੀਦਾਂ ਬਾਰੇ ਲੋਕਾਂ ਨੂੰ, ਬੱਚੇ ਨੂੰ ਪਤਾ ਲੱਗ ਗਿਆ ਹੈ। ਸੋ ਇਹ ਬਹੁਤ ਸੋਹਣਾ ਉਪਰਾਲਾ ਹੋਇਆ ਜੀ। ਹਾਂਜੀ, ਸਰਦਾਰ ਅਜਮੇਰ ਸਿੰਘ ਹੁਣਾਂ ਦੇ ਨਾਲ ਅਹਿਮ ਇਤਿਹਾਸ ਦੇ ਬਾਬਤ ਗੱਲਬਾਤ ਕੀਤੀ ਹੈ ਤਾਂ ਇਤਿਹਾਸ ਨੂੰ ਬੜੀ ਬਰੀਕੀ ਦੇ ਨਾਲ ਉਹਨਾਂ ਤਮਾਮ ਸਾਰੇ ਸਰੋਤਿਆਂ ਤੱਕ ਪਹੁੰਚਾਇਆ ਏ, ਤੇ ਔਰ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਉਹਨਾਂ ਨੇ ਤਮਾਮ ਸਾਰੇ ਪੱਖਾਂ 'ਤੇ ਵੀ ਬੜੀ ਬਰੀਕੀ ਦੇ ਨਾਲ ਕੰਮ ਕੀਤਾ ਹੈ। ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਸਮੇਂ-ਸਮੇਂ 'ਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।